ਪੁੱਛਦੇ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਹੰਝ ਦੀ ਜੂਨ ਆਇਆਂ ਦਾ। ਸਾਡਾ ਦਿਲ ਜਲਿਆ ਦਿਲਗੀਰਾਂ ਦਾ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਇਹ ਜਾਣਦਿਆਂ ਕੁਝ ਸ਼ੌਕ ਜਹੇ ਰੰਗਾਂ ਦਾ ਹੀ ਨਾ ਤਸਵੀਰਾਂ ਹੈ। ਜਦ ਹਟ ਗਏ ਅਸੀਂ ਇਸ਼ਕੇ ਦੀ, ਮੁੱਲ ਕਰ ਬੈਠੇ ਤਸਵੀਰਾਂ ਦਾ। ਸਾਨੂੰ ਇੱਕ ਖੂਹ ਦੇ ਬਾਰੇ ਹੋਰ ਪਤਾ ਚੱਲਿਆ ਜੀ ਕਿ ਇਹਦੇ ਨਾਲ ਇੱਕ ਡੇਰਾ ਹੋਰ ਹੈ, ਇੱਕ ਖੂਹ ਹੋਰ ਹੈ, ਤੇ ਉਹ ਵੀ ਨਾ ਉੱਥੇ ਵੀ ਮਤਲਬ ਕਿ ਸਾਰਾ ਕੁਝ ਹੈ, ਲੇਕਿਨ ਉਹ ਖੂਹ ਵਗਦਾ ਨਹੀਂ, ਚੱਲਦਾ ਨਹੀਂ ਹੈ। ਤੇ ਚਲੋ ਜੀ ਦਿਲ ਕੀਤਾ ਕਿ ਅਸੀਂ ਉਹ ਵੀ ਖੂਹ ਦੇ ਆਪਣਾ ਦਰਸ਼ਨ ਕਰਕੇ ਇਹਦੇ ਨਾਲ ਦੇ ਨਾਲ ਅਸੀਂ ਤੁਹਾਨੂੰ ਵੀ ਦਰਸ਼ਨ ਕਰਾਈਏ। ਤੇ ਇਹ ਖੂਹ ਬਿਲਕੁਲ ਜੀ ਬੰਦ ਹੋ ਗਿਆ ਵੇ, ਲੇਕਿਨ ਇਹਦੀ ਵੀ ਕੁਛ ਜਿਹੜੀਆਂ ਪੁਰਾਣੀ ਬਾਕੀਆਤ ਨੇ ਅਸੀਂ ਉਹ ਤੁਹਾਨੂੰ ਦਿਖਾ ਰਹੇ ਹਾਂ। ਠੀਕ ਹੈ ਜੀ, ਜਿੱਦਾਂ ਇਹਦਾ ਚੱਕਾ ਅੱਧਾ ਜ਼ਮੀਨ 'ਚ ਕੱਢਿਆ ਗਿਆ ਤੇ ਅੱਧਾ ਬਾਹਰ, ਔਰ ਇਹ ਵੀ ਕਿਸੇ ਦੌਰ 'ਚ ਕਿਸੇ ਵਕਤ 'ਚ ਖੂਹ ਆਪਣੀ ਅਸਲੀ ਹਾਲਤ ਦੇ ਵਿੱਚ ਆਬਾਦ ਇਹਨਾਂ ਖੇਤਾਂ ਖਲਿਆਣਾਂ ਨੂੰ ਆਬਾਦ ਕਰਦਾ ਹੋਏਗਾ। ਜਿਸ ਏਰੀਏ ਦੇ ਵਿੱਚ ਮੌਜੂਦ ਆ, ਇਹ ਪਿੰਡ ਦਾ ਨਾਮ ਜੀ ਝੁੰਮੀਆਂ ਸਵੇਰਾ ਚੱਕ, ਤਹਿਸੀਲ ਸ਼ਕਰਗੜ੍ਹ। ਠੀਕ ਹੈ ਜੀ, ਇਸ ਪਿੰਡ ਦੇ ਵਿੱਚ ਇੱਕ ਐਸਾ ਤੁਹਾਨੂੰ ਮੈਂ ਟਿਊਬਵੈੱਲ ਦਿਖਾਉਣ ਜਾ ਰਿਹਾ, ਇੱਕ ਐਸਾ ਚਿੰਨਾ ਵਾਲਾ ਖੂਹ ਦਿਖਾਉਣ ਜਾ ਰਿਹਾ ਜੋ ਪੁਰਾਣੇ ਜੋ ਰਹਿਤਲ ਸੀ, ਔਰ ਕਿਤੇ ਨਾ ਕਿਤੇ ਉਹਦਾ ਜੋ ਰੂਪ ਸੀ, ਪੁਰਾਣੀ ਰਹਿਤਲ ਦੀ ਜੋ ਝਲਕੀਆਂ ਸਨ ਉਹ ਪੇਸ਼ ਕਰੇਗਾ। ਔਰ ਜਨਾਬ ਮੇਰੀ ਬੈਕ ਸਾਈਡ 'ਤੇ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਠੀਕ ਹੈ, ਉਹ ਪਿੱਛੇ ਇੱਕ ਬਾਗ ਅੰਬਾਂ ਦੇ ਦਰਖਤ ਨੇ। ਠੀਕ ਹੈ, ਅਤੇ ਇਹਦੇ ਨਾਲ ਇਹ ਜਨਾਬ ਤੁਸੀਂ ਕਹਿ ਲਓ ਕਿ ਜਿਹੜੀ ਸਾਰੀ ਜ਼ਮੀਨ ਹੈ, ਇਹ ਸਾਹਮਣੇ ਦੋ ਪਿੰਡ ਨੇ ਜੀ, ਸਵੇਰਾ ਚੱਕ ਅਤੇ ਝੁੰਮੀਆਂ। ਠੀਕ ਹੈ ਜੀ, ਝੁੰਮੀਆਂ ਔਰ ਸਵੇਰਾ ਚੱਕ, ਤਹਿਸੀਲ ਸ਼ਕਰਗੜ੍ਹ। ਤਾਂ ਇਹਨਾਂ ਪਿੰਡਾਂ ਦੀ ਤਾਰੀਖ ਹੀ ਉਹ ਵੀ ਪੁਰਾਣੇ ਪਿੰਡ ਨੇ। ਠੀਕ ਹੈ, ਔਰ ਮੈਂ ਤੁਹਾਨੂੰ ਜੋ ਖੂਹ ਦਾ ਵਿਊ ਦਿਖਾ ਰਿਹਾ, ਇਹ ਖੂਹ 1947 ਤੋਂ ਪਹਿਲੇ ਦਾ ਵਜੂਦ ਰੱਖਦਾ ਵੇ। ਔਰ ਇਹਦੇ ਨਾਲ ਨਾਲ ਮਤਲਬ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਗੇੜ ਕੇ ਵੀ ਦਿਖਾਈਏ, ਔਰ ਖੂਹ ਅੱਜ ਵੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ। ਠੀਕ ਹੈ ਜੀ, ਲਓ ਜੀ, ਔਰ ਠੀਕ ਹੈ ਜੀ, ਇਹ ਆਪਣਾ ਸਾਰਾ ਇਹਦਾ ਨਿਜ਼ਾਮ ਹੈ। ਠੀਕ ਹੈ, ਇਹ ਰਿਹਾ ਜੀ ਖੂਹ, ਇਹਦੇ ਉੱਪਰ ਟਿੰਡਾਂ ਚੜੀਆਂ ਹੋਈਆਂ, ਇਹ ਹੋਦੀ ਇਹਦੀ ਰਹੀ। ਠੀਕ ਹੈ, ਬਜ਼ੁਰਗਾਂ ਨਾਲ ਅਸੀਂ ਜ਼ੁਬਾਨੀ ਕਲਾਮੀ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ 47 ਤੋਂ ਪਹਿਲੇ ਦਾ ਖੂਹ ਹੈ। ਠੀਕ ਹੈ ਜੀ, ਹਾਂ, 47 ਤੋਂ ਪਹਿਲੇ ਦਾ ਬਣਿਆ ਦਾ ਖੂਹ, ਤੁਹਾਡੀ ਹੋਸ਼ ਤੋਂ ਪਹਿਲੇ ਦਾ, ਜਦੋਂ ਤੁਸੀਂ ਇੱਧਰ ਆਏ ਹੋਏ ਆ। ਬਾਬੇ ਨਾਨਕ ਨੂੰ ਪਤਾ ਹੈਗਾ ਇਹਦੇ ਵਾਰਸ ਖੂਹ ਦੇ ਜਿਹੜੇ ਨੇ ਕਿੱਥੇ ਮਿਲ ਸਕਦੇ ਨੇ? ਉਹ ਝੁੰਮੀਆਂ ਸਵੇਰੇ ਚੱਕਦੇ ਨੇ, ਝੁੰਮੀਆਂ ਹੈ ਯਾਰ, ਉਹ ਸਵੇਰੇ ਚੱਕਦੇ ਮਾਲਕ ਨੇ, ਇਹਨਾਂ ਦਾ ਖੂਹ ਹੈ। ਤੁਹਾਡੀ ਬਜ਼ੁਰਗੋ ਕਿੰਨੀ ਉਮਰ ਹੋ ਗਈ ਆ? 80-90 ਸਾਲ ਤੋਂ ਪਹਿਲੇ ਦਾ ਖੂਹ ਜਾਰੀ ਹੈ, ਜਿਹੜਾ ਇਹ ਤੱਕ ਤਾਸਲਾਮ ਦੀ ਚੱਲ ਰਿਹਾ ਖੂਹ ਹੈ। ਉਹ ਜਿੱਦਾਂ ਉਹ ਪਹਿਲੇ ਅੱਗੇ ਢੱਗੇ ਚੁੱਪਦੇ ਸਨ, ਬੁੱਲਦ ਚੁੱਪਦੇ ਸਨ, ਉਹ ਤਾਂ ਸੀਨ ਮੁੱਕ ਗਏ। ਹੁਣ ਭਾਈ ਦੱਸ ਰਹੇ ਨੇ ਇੱਥੇ ਨਾ ਇਹਦੇ ਅੱਗੇ ਨਾ ਕੋਈ ਖੋਤੀ ਖੋਤਾ ਜੋਗਦਾ ਤੇ ਤੂੰ ਕੰਮ ਲੈ ਰਹੇ। ਲੇਕਿਨ ਇਹ ਬੜੀ ਗੱਲ ਹੈ, ਮੈਂ ਉਸ ਫੈਮਿਲੀ ਨੂੰ ਕ੍ਰੈਡਿਟ ਦੇਵਾਂਗਾ, ਉਸ ਫੈਮਿਲੀ ਨੂੰ ਜ਼ਰੂਰ ਸਲੂਟ ਪੇਸ਼ ਕਰਨਾ ਚਾਹਾਂਗਾ ਯਾਰ, ਜਿਨ੍ਹਾਂ ਨੇ ਮਤਲਬ ਇੱਦਾਂ ਪੰਜਾਬ ਦੀ ਵਿਰਾਸਤ, ਪੰਜਾਬ ਦਾ ਕਲਚਰ ਨੂੰ ਬੜਾ ਸਹੇਜ ਕੇ ਰੱਖਿਆ। ਅਤੇ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੀ ਮਲਕੀਅਤ ਹੈ ਖੂਹ ਹੈ। ਠੀਕ ਹੈ ਜੀ, ਰਾਣਾ ਜੀ ਜਿਹੜਾ ਪਾਣੀ ਜਿਹੜਾ ਦੱਸੋ ਠੰਡਾ ਪਾਣੀ ਜਰਾ ਮੂੰਹ 'ਚ ਧੋਆ, ਛੋਟਾ ਛੋਟਾ ਮਾਰੋ। ਮਾਸ਼ਾਅੱਲਾ ਜੀ, ਬੜਾ ਜੋਬਨਦਾਰ ਪਾਣੀ, ਬਹੁਤ ਅੱਛਾ ਪਾਣੀ ਹੈ। ਥੋੜਾ ਥੋੜਾ ਨਹੀਂ ਪਾਣੀ ਮਾਸ਼ਾਅੱਲਾ ਦੇਖੋ, ਬੜਾ ਜ਼ਬਰਦਸਤ ਪਾਣੀ ਹੈ। ਜੀ ਬਿਲਕੁਲ ਠੰਡਾ ਪਾਣੀ ਤੋਂ ਬੜਾ ਕਰੀਬ ਆ। ਲੋ ਜੀ, ਬੜਾ ਠੰਡਾ ਪਾਣੀ। ਠੀਕ ਹੈ, ਮੈਂ ਸ਼ੁਕਰਗੁਜ਼ਾਰ ਹਾਂ ਰਾਣਾ ਵੀਰ ਦਾ ਜੋ ਸਾਨੂੰ ਇਸ ਪੁਆਇੰਟ 'ਤੇ ਲੈ ਕੇ ਆਏ। ਔਰ ਮੈਂ ਉਸ ਬੰਦੇ ਨੂੰ ਜ਼ਰੂਰ ਕ੍ਰੈਡਿਟ ਦੇਣਾ ਚਾਹਾਂਗਾ ਜਿਨ੍ਹਾਂ ਨੇ ਸਕੂਲ ਨੂੰ ਅੱਜ 2024 ਦੇ ਵਿੱਚ
ਜਿਨ੍ਹਾਂ ਨੇ ਇਸ ਪੁਆਇੰਟ ਨੂੰ ਫਾਈਂਡ ਆਊਟ ਕੀਤਾ। ਉਹ ਸਾਡੇ ਵੀਰ ਵਿਕਾਸ ਭਾਈ ਆਪਣਾ ਚੱਕ ਅਮਰੂਦ, ਉਹਨਾਂ ਦਾ ਇੱਕ ਮੈਂ ਵਲੌਗ ਵੇਖਿਆ ਸੀ ਤਕਰੀਬਨ 4 ਤੋਂ 5 ਮਿੰਟ ਦਾ। ਉਹ ਮੇਰੇ ਦਿਲ ਅੰਦਰ ਖੁਆਇਸ਼ ਪੈਦਾ ਹੋਈ ਕਿ ਯਾਰ ਮੈਂ ਇਸ ਪੁਆਇੰਟ ਦਾ ਜ਼ਰੂਰ ਵਿਜ਼ਿਟ ਕਰਨਾ। ਔਰ ਵੇਖੋ ਯੁੱਗ ਬਦਲ ਗਿਆ, ਹਰ ਚੀਜ਼ ਬਦਲ ਗਈ, ਲੇਕਿਨ ਸਾਡੇ ਇੱਧਰਲੇ ਪੰਜਾਬ 'ਚ ਅੱਜ ਵੀ ਜੋ ਪੁਰਾਣਾ ਕਲਚਰ ਪੰਜਾਬ ਦਾ ਉਹ ਅੱਜ ਵੀ ਜ਼ਿੰਦਾ ਵੇ। ਅਤੇ ਰਾਣਾ ਸਾਹਿਬ ਦੇ ਨਾਲ ਨਾਲ ਸਾਡੇ ਕੋਲ 200 ਹੋਰ ਵੀ ਨੇ ਜੋ ਸਾਡੇ ਨੂੰ ਨਾ ਪੂਰੇ ਪ੍ਰੋਟੋਕੋਲ 'ਚ ਇਸ ਪੁਆਇੰਟ ਦਾ ਵਿਜ਼ਿਟ ਕਰਵਾਉਣ ਜਾ ਰਹੇ, ਵਿਜ਼ਿਟ ਕਰਵਾਇਆ। ਕਮਾਲ ਯਾਰ, ਯਕੀਨਨ ਇਹਦੇ 'ਚ ਕੋਈ ਸ਼ੱਕ ਨਹੀਂ। ਤੁਹਾਡੇ ਅੰਦਰ ਵੀ ਬਹੁਤ ਸਾਰੇ ਸਵਾਲ ਜਨਮ ਲੈ ਰਹੇ ਹੋਣਗੇ ਕਿ ਆਇਆ ਇਹਨਾਂ ਪਿੰਡਾਂ ਨੂੰ ਰਿਪੇਅਰ ਕਰਨ ਵਾਲਾ ਕੋਈ ਅੱਜ ਦੀ ਡੇਟ 'ਚ ਹੈ ਵੇ। ਠੀਕ ਹੈ ਜੀ, ਬਲਕਿ ਮੈਂ ਇਸ ਵੇਲੇ ਮੌਜੂਦ ਹਾਂ ਪਿੰਡ ਸਵੇਰਾ ਚੱਕ ਝੁੰਮੀਆਂ ਸਵੇਰਾ ਚੱਕ, ਤਹਿਸੀਲ ਸ਼ਕਰਗੜ੍ਹ ਦੇ ਬੜੇ ਮਸ਼ਹੂਰ ਪਿੰਡ ਨੇ ਜੀ, ਹਿਸਟੋਰੀਕਲ। ਔਰ ਇਸ ਧਰਤੀ 'ਤੇ ਮੌਜੂਦ ਇੱਕ ਪੁਰਾਣਾ ਖੂਹ, ਪਿੰਡਾਂ ਵਾਲਾ ਖੂਹ, ਜਿਹਦਾ ਵਿਊ ਤੁਹਾਨੂੰ ਮੈਂ ਦਿਖਾ ਰਿਹਾ ਵਾਂ। ਅਤੇ ਇਹ ਖੂਹ ਅੱਜ ਵੀ ਆਪਣੀ ਅਸਲੀ ਹਾਲਤ 'ਤੇ ਮੌਜੂਦ ਹੈ। 100 ਸਾਲ ਤੋਂ ਜ਼ਿਆਦਾ ਉਮਰ ਦੱਸੀ ਜਾਂਦੀ ਹੈ ਜੀ ਇਸ ਖੂਹ ਦੀ। ਤਾਂ ਅਸਲ ਸਲੂਟ ਦੇ ਹੱਕਦਾਰ ਨੇ ਜੀ ਉਹ ਫੈਮਿਲੀ ਜਿਨ੍ਹਾਂ ਨੇ ਇਸ ਖੂਹ ਨੂੰ ਸਹੇਜ ਕੇ ਰੱਖਿਆ, ਆਪਣੇ ਬਜ਼ੁਰਗਾਂ ਦੀ ਯਾਦ ਨੂੰ ਤਾਜ਼ਾ ਰੱਖਿਆ। ਅਤੇ ਬਾਕੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਮਜ਼ੀਦ ਇਸ ਖੂਹ ਦੇ ਬਾਰੇ, ਪਿੰਡ ਝੁੰਮੀਆਂ ਸਵੇਰਾ ਚੱਕ ਦੇ ਬਾਰੇ ਅਸੀਂ ਬਜ਼ੁਰਗਾਂ ਨੂੰ ਪੁੱਛੀਏ ਕਿਹੜੇ ਲੋਕ ਇੱਥੇ ਵੱਸਦੇ ਸਨ। ਹਾਂਜੀ, ਅਤੇ ਇਹ ਵੇਖੋ ਜੀ, ਇਹ ਪਾਣੀ ਜਾ ਰਿਹਾ ਹੈ, ਠੀਕ ਹੈ, ਇਹ ਪਾਣੀ ਜਾ ਰਿਹਾ। ਇਹ ਅੱਗੇ ਜਨਾਬ ਖੇਤ ਨੇ, ਇਹ ਜਨਾਬ ਜਿਸ ਤਰ੍ਹਾਂ ਅੱਜ ਇਹਨਾਂ ਨੇ ਫੋਮ ਵਗੈਰਾ ਲਗਾਇਆ, ਠੀਕ ਹੈ, ਠੀਕ ਹੈ ਜੀ। ਇਹ ਪਿੰਡ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ, ਇਹ ਸਾਹਮਣਾ ਪਿੰਡ ਝੁੰਮੀਆਂ ਵਿੱਚ, ਉਹ ਪਿੱਛੇ ਰਿਹਾ ਜੀ ਸਵੇਰਾ ਚੱਕ। ਦੋਨੋਂ ਪਿੰਡ ਲਹਿਦਾ ਨੇ, ਲੇਕਿਨ ਅੱਜ ਦੀ ਡੇਟ 'ਤੇ ਇਕੱਠੇ ਹੋ ਗਏ ਨੇ, ਲੇਕਿਨ ਨਾ ਇਕੱਠੇ ਸੁਧਾਏ ਜਾਂਦੇ। ਔਰ ਬੜਾ ਖੂਬਸੂਰਤ ਦ੍ਰਿਸ਼, ਬੜਾ ਖੂਬਸੂਰਤ ਮੰਜ਼ਰ ਜੋ ਆਪਣੇ ਉਸ ਵਕਤ ਦੀ ਅਕਾਸੀ ਕਰ ਰਿਹਾ ਹੈ। ਔਰ ਕਿਤੇ ਨਾ ਕਿਤੇ ਆਪਣਾ 100-125 ਸਾਲ ਪੁਰਾਣਾ ਜੋ ਇਹਦਾ ਮੁੱਖ ਸੀ, ਚਿਹਰਾ ਸੀ, ਸ਼ਕਲ ਸੀ, ਉਹੀਓ ਲੈ ਕੇ ਖਲੋਤਾ ਵੇ। ਠੀਕ ਹੈ ਜੀ, ਇਹ ਵਿੱਚ ਲੋਹੇ ਦਾ ਬਣਾ ਰੱਖਿਆ ਵੇ, ਆਪਣਾ ਬੈਰਿੰਗ ਸ਼ੈਰਿੰਗ ਜਿਹੜਾ ਤੁਸੀਂ ਕਹਿ ਲਓ ਘੁੰਮਦਾ ਵੇ, ਸਾਰੀਆਂ ਚੀਜ਼ਾਂ, ਇਹ ਚੱਕਰ ਸਾਰਾ ਇਹਦਾ, ਠੀਕ ਹੈ। ਅਤੇ ਇਹ ਵੇਖੋ ਐਡਾ ਕੁ ਪੁਰਾਣਾ ਵੇ ਨਾ, ਇਹ ਘੱਸ ਗਏ ਨੇ ਸਾਰੇ, ਇਹਦੀ ਵੇਖੋ, ਇਹਦੀ ਤੁਸੀਂ ਮੋਟਾਈ ਟਿੰਡਾ। ਸਵਾਲ ਹੈ, ਅਸੀਂ ਕੋਸ਼ਿਸ਼ ਬੜੀ ਕੀਤੀ ਘਰ ਵਾਲਿਆਂ ਵਿੱਚੋਂ ਜਾਂ ਜਿਨ੍ਹਾਂ ਦੀ ਮਲਕੀਅਤ ਦਾ ਖੂਹ ਸੀ, ਇਹਨਾਂ ਵਿੱਚ ਕੋਈ ਮਿਲ ਨਹੀਂ ਸਕਿਆ। ਮੈਂ ਉਹਨਾਂ ਨੂੰ ਸਭ ਤੋਂ ਪਹਿਲੇ ਜੋ ਸਵਾਲ ਕਰਨਾ ਚਾਹੁੰਦਾ ਸਾਂ ਉਹ ਹੀ ਸੀ ਕਿ ਯਾਰ ਕਿ ਆਇਆ ਇਹਨਾਂ ਟਿੰਡਾਂ ਨੂੰ ਕੋਈ ਖਰਾਬ ਅਗਰ ਹੋ ਜਾਂਦੀ ਹੈ ਅਤੇ ਇਹਨਾਂ ਨੂੰ ਰਿਪੇਅਰ ਕਰਨ ਵਾਲਾ ਕਿਹੜਾ ਬੰਦਾ ਵੇ। ਹਾਂਜੀ, ਲੋਹੇ ਦੀਆਂ ਟਿੰਡਾਂ ਨੇ ਜੀ, ਇਹ ਲੋਹੇ ਦੀਆਂ ਟਿੰਡਾਂ। ਔਰ ਵੇਖੋ ਬਜ਼ੁਰਗ ਦੱਸਦੇ ਨੇ ਕਿ ਮਿੱਟੀ ਦੀਆਂ ਟਿੰਡਾਂ ਵੀ ਮਿਲੀਆਂ ਸਨ। ਉਹ ਮੈਂ ਸੋਚ ਰਿਹਾ ਵਾਂ ਕਿ ਯਾਰ ਮਿੱਟੀ ਦੀਆਂ, ਇਹ ਤਾਂ ਲੋਹੇ ਦਾ ਸਾਰਾ ਹੋ ਗਿਆ ਨਾ, ਅਤੇ ਇਹ ਜਿਹੜਾ ਵੇ ਆਪਣਾ, ਇਹ ਜਿਹੜੀ ਚੀਜ਼ ਪੱਤਰੀ ਆ, ਜਿਹੜਾ ਇਹਦਾ ਐਂਗਲ ਜਾਂ ਜਿਹੜਾ ਚੇਨ ਬਣਾਇਆ ਵੇ ਜਿਹਦੇ 'ਤੇ ਟਿੰਡ ਚੱਲਦੀ ਹੈ, ਮਾਲ ਜਿਹੜੀ ਸਾਰੀ, ਉਹ ਸਵਾਲ ਮੇਰਾ ਵੇ ਅਗਰ ਕੋਈ ਸਾਡੇ ਵੇਖਣ ਸੁਣਨ ਵਾਲੇ ਸੁਣਦੇ ਹੋਣ, ਗੱਲ ਸੁਣ ਕੇ ਜ਼ਰੂਰ ਦੱਸਣ ਕਿ ਜੋ ਮਿੱਟੀ ਦੀਆਂ ਟਿੰਡਾਂ ਸਨ ਉਹਦੇ 'ਤੇ ਕਿਆ ਆ ਰੱਸੇ ਚਾੜੇ ਜਾਂਦੇ ਸਨ ਜਾਂ ਕੀ ਸੀ? ਜਿਸ ਤਰ੍ਹਾਂ ਹੁਣ ਲੋਹੇ ਦਾ ਸਾਰਾ ਚੇਨ ਬਣਾਇਆ ਵੇ, ਮਾਲ ਸਾਰੀ, ਮਿੱਟੀ ਦੀਆਂ ਟਿੰਡਾਂ 'ਤੇ ਕਿਹੜੀ ਚੀਜ਼ ਰੱਸੀ ਇਸਤੇਮਾਲ ਕੀਤੀ ਜਾਂਦੀ ਹੋ ਸਕੇ ਕੀ ਸੀ? ਹਾਂਜੀ, ਜ਼ਰੂਰ ਸਾਡੀ ਇਹਦੇ ਵਿੱਚ ਗੱਲਬਾਤ ਕਰੀਏ, ਠੀਕ ਹੈ। ਐਂ ਦੀ ਹੋਤੀ ਹੈ ਅਜੀ। ਇਦੋਂ ਪਹਿਲੇ ਮੈਂ ਤੁਹਾਨੂੰ ਟਿੰਡਾਂ ਵਾਲਾ ਖੂਹ ਦਿਖਾਇਆ ਜੋ ਕਿ ਮੌਜੂਦ ਸੀ ਆਪਣਾ ਝੁੰਮੀਆਂ ਸਵੇਰਾ ਚੱਕ। ਪਿੰਡ ਹਨ ਦੋ, ਲੇਕਿਨ ਨਾ ਇਹਨਾਂ ਦੇ ਇਕੱਠੇ ਸਧਾਏ ਜਾਂਦੇ। ਔਰ ਉਹ ਖੂਹ ਰਿਕਾਰਡ ਕਰਦਿਆਂ ਸਾਨੂੰ ਇੱਕ ਖੂਹ ਦੇ ਬਾਰੇ ਹੋਰ ਪਤਾ ਚੱਲਿਆ ਜੀ ਕਿ ਇਹਦੇ ਨਾਲ ਇੱਕ ਡੇਰਾ ਹੋਰ ਹੈ, ਇੱਕ ਖੂਹ ਹੋਰ ਹੈ, ਅਤੇ ਉਹ ਵੀ ਨਾ ਉੱਥੇ ਵੀ ਮਤਲਬ ਕਿ ਸਾਰਾ ਕੁਝ ਹੈ, ਲੇਕਿਨ ਉਹ ਖੂਹ ਵਗਦਾ ਨਹੀਂ, ਚੱਲਦਾ ਨਹੀਂ ਹੈ। ਤਾਂ ਚਲੋ ਜੀ, ਦਿਲ ਕੀਤਾ ਕਿ ਅਸੀਂ ਉਹ ਵੀ ਖੂਹ ਦੇ ਆਪਣਾ ਦਰਸ਼ਨ ਕਰਕੇ ਇਹਦੇ ਨਾਲ ਦੀ ਨਾਲ ਅਸੀਂ ਤੁਹਾਨੂੰ ਵੀ ਦਰਸ਼ਨ ਕਰਾਈਏ।
ਤੇ ਇਹ ਖੂਹ ਬਿਲਕੁਲ ਜੀ ਬੰਦ ਹੋ ਗਿਆ ਵੇ, ਲੇਕਿਨ ਇਹਦੀ ਵੀ ਕੁਛ ਜਿਹੜੀਆਂ ਪੁਰਾਣੀ ਬਾਕੀਆਤ ਨੇ ਅਸੀਂ ਉਹ ਤੁਹਾਨੂੰ ਦਿਖਾ ਰਹੇ ਹਾਂ। ਠੀਕ ਹੈ ਜੀ, ਜਿੱਦਾਂ ਇਹ ਇਹਦਾ ਚੱਕਾ ਅੱਧਾ ਜ਼ਮੀਨ 'ਚ ਕੱਢਿਆ ਗਿਆ ਤੇ ਅੱਧਾ ਬਾਹਰ ਹੈ, ਔਰ ਇਹ ਵੀ ਕਿਸੇ ਦੌਰ 'ਚ ਕਿਸੇ ਵਕਤ 'ਚ ਇਹ ਖੂਹ ਆਪਣੀ ਅਸਲੀ ਹਾਲਤ ਦੇ ਵਿੱਚ ਆਬਾਦ ਇਹਨਾਂ ਖੇਤਾਂ ਖਲਿਆਣਾਂ ਨੂੰ ਆਬਾਦ ਕਰਦਾ ਹੋਏਗਾ, ਲੇਕਿਨ ਅੱਜ ਦੀ ਡੇਟ 'ਚ ਜੀ ਉਹ ਸੀਨ ਕੋਈ ਨਹੀਂ। ਇਹ ਇੱਕ ਖੂਹ ਹੈ ਜੀ ਪੁਰਾਣਾ। ਠੀਕ ਹੈ ਜੀ, 1947 ਤੋਂ ਪਹਿਲੇ ਦਾ, ਜੋ ਮੈਂ ਸਮਝਦਾ ਕਿਤੇ ਨਾ ਕਿਤੇ ਉਸ ਵਕਤ ਦੀ ਜਿਹੜੀ ਤਸਵੀਰ ਇਹਦੀਆਂ ਝਲਕੀਆਂ ਪੇਸ਼ ਕਰ ਰਿਹਾ ਵੇ। ਠੀਕ ਹੈ ਜੀ, ਮੈਂ ਦੁਬਾਰਾ ਤੋਂ ਜ਼ਰੂਰ ਦੱਸਣਾ ਚਾਹਾਂਗਾ, ਪਿੰਡ ਜੀ ਝੁੰਮੀਆਂ ਸਵੇਰਾ ਚੱਕ, ਤਹਿਸੀਲ ਸ਼ਕਰਗੜ੍ਹ ਵਿੱਚ ਮੌਜੂਦ ਪੁਰਾਣਾ ਖੂਹ ਇੱਕ ਤੁਹਾਨੂੰ ਦਿਖਾ ਰਿਹਾ ਵਾਂ। ਠੀਕ ਹੈ ਜੀ, ਟਿੰਡਾਂ ਵਾਲਾ ਖੂਹ ਸੀ ਸਾਰਾ, ਮਤਲਬ ਕਿ ਚੱਕੇ ਛੱਕੇ ਦੇ ਚੜੇ ਹੋਏ ਨੇ ਉਸੇ ਪੁਰਾਣੇ ਦੌਰ ਦੇ ਹੀ, ਤੇ ਖੂਹ ਜੀ ਗੈਰ ਆਬਾਦ ਹੋ ਗਿਆ। ਅੱਜ ਤੋਂ ਕਿੰਨੇ ਸਾਲ ਪਹਿਲੇ ਇਹ ਖੂਹ ਬੰਦ ਹੋ ਗਿਆ। ਦੱਸਦੇ ਸਨ ਕਿ ਇੱਥੇ ਇੱਕ ਬਾਬਾ ਜੀ ਹੁੰਦੇ ਨੇ ਜਿਨ੍ਹਾਂ ਦਾ ਖੂਹ ਹੈ, ਲੇਕਿਨ ਉੱਥੇ ਅਸੀਂ ਆਏ, ਸਾਡੀ ਬਦਕਿਸਮਤੀ ਕਿ ਸਾਨੂੰ ਬਜ਼ੁਰਗ ਨਹੀਂ ਮਿਲ ਸਕੇ। ਤੇ ਬਹਰਹਾਲ ਇਹ ਇਹਦਾ ਜਿਹੜੀ ਸਰਾਊਂਡਿੰਗ ਏਰੀਆ, ਅੰਬਾਂ ਦੇ ਬੜੇ ਬੜੇ ਤਗੜੇ ਰੁੱਖ ਜੀ ਸਾਨੂੰ ਇਸ ਡੇਰੇ ਤੇ ਵੇਖਣ ਨੂੰ ਮਿਲੇ ਇਸ ਖੂਹ ਤੇ। ਇਹ ਸਾਰਾ ਅੱਗੇ ਜਿਹੜੇ ਤੁਹਾਨੂੰ ਦਰਖਤ ਨਜ਼ਰ ਆ ਰਹੇ ਨੇ, ਇਹ ਵੀ ਅੰਬਾਂ ਦੇ ਦਰਖਤ ਨੇ। ਠੀਕ ਹੈ ਜੀ, ਔਰ ਜਿੱਦਾਂ ਉਹ ਪਰਲੇ ਪਾਸੇ ਵੀ ਅੰਬਾਂ ਦੇ ਬੂਟੇ ਨੇ ਜੀ, ਇਹ ਵਾਲੇ। ਠੀਕ ਹੈ ਜੀ, ਸ਼ੱਕਰਗੜ੍ਹ।